ਕੁਮਹਾਰ, ਜੁਲਾ, ਮੋਚੀ, ਮੀਰ ਆਲਮ ਪੰਜਾਬ ਵਿੱਚ ਇਹਨਾਂ ਮਿਹਨਤਕਸ਼ਾਂ ਨੂੰ ਔਰ ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਮਿਹਨਤਕਸ਼ਾਂ ਨੂੰ ਹੀ ਸਬ ਟਾਈਟਲ ਦੇਣ ਦੀ ਜ਼ਰੂਰਤ ਕਿਉਂ ਪਈ? ਔਰ ਖਾਸ ਕਰਕੇ ਅੰਗਰੇਜ਼ ਦੌਰ ਦੇ ਵਿੱਚ, ਜਦੋਂ ਕਿ ਸਾਡੀ ਰਹਿਤਲ ਵਿੱਚ ਇਹ ਹੁਨਰਮੰਦ ਬਹੁਤ ਕਾਬਲੇ ਇਤਰਾਮ ਔਰ ਇੱਜ਼ਤ ਵਾਲੇ ਸਨ, ਫਿਰ ਕੀ ਲੋੜ ਮਹਿਸੂਸ ਹੋਈ ਕਿ ਇਹਨਾਂ ਨੂੰ ਸਬ ਟਾਈਟਲ ਐਸੇ ਦਿੱਤੇ ਜਾਣ ਜਿਨ੍ਹਾਂ ਦਾ ਇਸ ਧਰਤੀ ਨਾਲ ਕੋਈ ਤਾਲੁਕ ਨਹੀਂ ਹੈ? ਤੁਹਾਨੂੰ ਪਤਾ ਹੈ ਕਿ ਪੰਜਾਬੀ ਕੌਮ ਵਿੱਚ ਬਹੁਤ ਸਾਰੇ ਧਰਮ ਨੇ ਔਰ ਸਭ ਤੋਂ ਵੱਡਾ ਧਰਮ ਜਿਹੜਾ ਹੈ ਉਹ ਇਸਲਾਮ, ਦੂਸਰੇ ਨੰਬਰ ਤੇ ਹਿੰਦੂ, ਤੀਸਰੇ ਨੰਬਰ ਤੇ ਸਿੱਖ। ਇਹ ਸਿਰਫ ਔਰ ਸਿਰਫ ਜਿਹੜੇ ਟਾਈਟਲ ਦਿੱਤੇ ਗਏ ਨੇ ਇਹ ਪੰਜਾਬੀ ਮੁਸਲਮਾਨਾਂ ਵਾਸਤੇ ਹੀ ਕਿਉਂ ਸੀ, ਜਦੋਂ ਕਿ ਪੰਜਾਬ ਦੀਆਂ तमाम ਧਰਮਾਂ ਦੇ ਵਿੱਚ, तमाम ਜਾਤੀਆਂ ਵਿੱਚ ਇਹ ਹੁਨਰਮੰਦ ਮੌਜੂਦ ਨੇ, ਔਰ ਉੱਥੇ ਇਹਨਾਂ ਨੂੰ ਸਬ ਟਾਈਟਲ ਕਿਉਂ ਨਹੀਂ ਦਿੱਤੇ ਗਏ? ਦੇਖੋ, ਤਕਸੀਮ ਦਰ ਤਕਸੀਮ ਦਰ ਤਕਸੀਮ। ਜਦੋਂ ਅੰਗਰੇਜ਼ ਇੱਥੇ ਆਇਆ ਹੈ ਔਰ ਉਹਨੇ ਸਭ ਤੋਂ ਵੱਡਾ ਜਿਹੜਾ ਫੋਕਸ ਰੱਖਿਆ ਸੀ ਉਹ ਪੰਜਾਬੀ ਕੌਮ ਨੂੰ ਤੋੜਨ ਵਾਸਤੇ, ਪੰਜਾਬੀ ਕੌਮ ਨੂੰ ਖੇਰੂ ਖੇਰੂ ਕਰਨ ਵਾਸਤੇ। ਉਹਦੇ ਸਭ ਤੋਂ ਪਹਿਲੇ ਪੰਜਾਬੀਆਂ ਦੀ ਜ਼ੁਬਾਨ ਖੋਈ, ਫਿਰ ਪੰਜਾਬੀਆਂ ਨੂੰ ਵੰਡਿਆ ਧਰਮਾਂ ਦੇ ਵਿੱਚ। ਮੁਸਲਿਮ ਪੰਜਾਬੀਆਂ ਵਾਸਤੇ ਉਹਨਾਂ ਨੇ ਕਿਹਾ ਜੀ ਤੁਹਾਡੀ ਜ਼ੁਬਾਨ ਉਰਦੂ ਹੈ, ਉਰਦੂ ਇਸਲਾਮ ਦੀ ਜ਼ੁਬਾਨ ਹੈ। ਇਹ ਇੱਕ ਪ੍ਰੋਪੋਗੈਂਡਾ ਸੀ। ਇਸਲਾਮ ਦੀ ਜ਼ੁਬਾਨ ਤੇ ਅਰਬੀ ਵੀ ਨਹੀਂ ਹੈ। ਜਿੱਥੇ ਮੋਮਿਨੀਨ ਮੱਕਾ ਦੀ ਜ਼ੁਬਾਨ ਅਰਬੀ ਸੀ, ਉੱਥੇ ਕੁਫਾਰੇ ਮੱਕਾ ਦੀ ਜ਼ੁਬਾਨ ਵੀ ਅਰਬੀ ਸੀ। ਜ਼ੁਬਾਨ ਦਾ ਤਾਲੁਕ ਧਰਤੀ ਨਾਲ ਹੁੰਦਾ ਹੈ, ਧਰਮ ਨਾਲ ਨਹੀਂ। ਸਾਡੀਆਂ ਰੀਤੀ ਰਿਵਾਜਾਂ ਧਰਤੀ ਨਾਲ ਹੁੰਦੀਆਂ ਨੇ, ਧਰਮ ਨਾਲ ਨਹੀਂ। ਲਿਹਾਜ਼ਾ ਪੰਜਾਬੀਆਂ ਨੂੰ ਤੋੜਨ ਵਾਸਤੇ ਸਭ ਤੋਂ ਵੱਡਾ ਪ੍ਰੋਪੋਗੈਂਡਾ ਜਿਹੜਾ ਉਹ ਫੋਕਸਡ ਜਿਹੜਾ ਸੀ ਉਹ ਪੰਜਾਬੀ ਮੁਸਲਿਮਸ ਤੇ ਕੀਤਾ ਗਿਆ, ਕਿਉਂਕਿ ਸਭ ਤੋਂ ਵੱਡੀ ਤਾਦਾਦ ਸੀ। 65% ਤੋਂ ਜ਼ਿਆਦਾ ਪੰਜਾਬੀ ਮੁਸਲਿਮ ਨੇ ਪੰਜਾਬੀ ਕੌਮ ਵਿੱਚ। ਉਸ ਤੋਂ ਬਾਅਦ ਦੂਸਰਾ ਨੰਬਰ ਹਿੰਦੂ ਧਰਮ ਦਾ ਹੈ। ਇਹੀ ਕੰਮ ਉੱਧਰ ਹੋਇਆ। ਹਿੰਦੂਆਂ ਨੂੰ ਹਿੰਦੀ ਨਾਲ ਜੋੜ ਦਿੱਤਾ ਗਿਆ ਕਿ ਜੀ ਤੁਹਾਡਾ ਪੰਜਾਬੀ ਨਾਲ ਕੀ ਤਾਲੁਕ ਹੈ। ਮੈਂ ਫਿਰ ਵਾਪਸ ਆਵਾਂਗਾ ਮੁਸਲਿਮਸ ਦੇ, ਕਿ ਜਦੋਂ ਮੁਸਲਿਮਸ ਦੇ ਕੋਲ ਸਭ ਤੋਂ ਵੱਡਾ ਪੰਜਾਬੀ ਦੇ ਵਿੱਚ ਕਲਾਸਿਕਸ ਜਿਹੜਾ ਹੈ ਉਹ ਸਾਡੇ ਸੂਫੀਆਂ ਦਾ ਹੈ। ਸਾਡੇ ਸੂਫੀ ਜਿੰਨੇ ਵੀ ਨੇ ਉਹਨਾਂ ਨੇ ਪੰਜਾਬੀ ਜ਼ੁਬਾਨ 'ਚ ਲਿਖਿਆ ਔਰ ਸਭ ਤੋਂ ਵੱਡਾ ਕਲਾਸਿਕਸ ਬਣਿਆ। ਹੁਣ ਫਿਰ ਦੁਬਾਰਾ ਆਉਂਦੇ ਹਾਂ ਕਿ ਹਿੰਦੂਆਂ ਨੂੰ ਜੋੜ ਦਿੱਤਾ ਗਿਆ ਕਿ ਤੁਹਾਡਾ ਤਾਲੁਕ ਤੇ ਹਿੰਦੀ ਨਾਲ ਹੈ। ਉਹਨਾਂ ਨੂੰ ਦੇਵਨਾਗਰੀ ਨਾਲ ਜੋੜ ਦਿੱਤਾ ਗਿਆ, ਸਾਨੂੰ ਪਰਸ਼ੀਅਨ ਸਕ੍ਰਿਪਟ ਨਾਲ ਜੋੜ ਦਿੱਤਾ ਗਿਆ। ਉਰਦੂ ਨਾ ਫੋਰਟ ਵਿਲੀਅਮ ਕਾਲਜ ਦੇ ਵਿੱਚ ਲਫ਼ਜ਼ ਉਰਦੂ ਇਜਾਦ ਕਰਕੇ ਅੰਗਰੇਜ਼ ਨੇ ਇਹ ਜਿਹੜਾ ਜ਼ਹਿਰੀਲਾ ਕੰਮ ਸੀ ਉਹ ਕੀਤਾ, ਔਰ ਇਹ ਜ਼ਹਿਰ ਮੁਸਲਮਾਨ ਪੰਜਾਬੀਆਂ ਦੀਆਂ ਰਗਾਂ ਦੇ ਵਿੱਚ ਪਾ ਦਿੱਤਾ ਗਿਆ। ਸਿਰਫ ਹੁਣ ਜਾ ਕੇ ਰਹੇ ਸਿੱਖਾਂ ਨੂੰ ਸਿਰਫ ਪੰਜਾਬੀ ਨਾਲ ਰਹਿਣ ਦਿੱਤਾ ਗਿਆ। ਉਹਦੀ ਵਜ੍ਹਾ ਸੀ ਕਿ ਸਿੱਖ ਧਰਮ ਦੀ ਜਿਹੜੀ ਧਾਰਮਿਕ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਉਹ ਪੰਜਾਬੀ ਵਿੱਚ ਹੈ, ਔਰ ਸਿੱਖਾਂ ਦਾ ਇੱਕ ਪੱਕਾ ਪੀਡਾ ਤਾਲੁਕ ਉਂਝ ਹੀ ਪੰਜਾਬ ਨਾਲ ਹੈ ਜਿਵੇਂ ਪੰਜਾਬੀ ਮੁਸਲਿਮ ਦਾ ਜਾਂ ਪੰਜਾਬੀ ਹਿੰਦੂ ਦਾ। ਬਹੁਤ ਸਾਰੇ ਹੋਰ ਵੀ ਧਰਮ ਨੇ ਪੰਜਾਬੀ ਕੌਮ ਦੇ ਵਿੱਚ, ਪਰ ਮੈਂ ਵੱਡੇ ਜਿਹੜੇ 3 ਧਰਮ ਨੇ ਉਹਨਾਂ ਦੀ ਗੱਲ ਕਰ ਰਿਹਾ। ਹੁਣ ਅਸੀਂ ਫੋਕਸ ਕਰਦੇ ਹਾਂ ਕਿ ਜਿਸ ਤਰ੍ਹਾਂ ਇਹਨਾਂ ਨੇ ਵੰਡੀਆਂ ਪਾਈਆਂ, ਫਿਰ ਜ਼ਾਤ ਪਾਤ ਦੇ ਨਾਂ ਤੇ ਬਰਾਦਰੀਆਂ ਦੇ ਵਿੱਚ ਤਕਸੀਮ ਕੀਤਾ ਗਿਆ। ਲੇਕਿਨ ਇਹ ਸਭ ਤੋਂ ਵੱਡਾ ਘਿਨਾਉਣਾ ਕੰਮ ਸੀ ਕਿ ਜਿੰਨੇ ਵੀ ਸਾਡੇ ਮਿਹਨਤਕਸ਼ ਨੇ, ਜਿੰਨੇ ਵੀ ਸਾਡੇ ਹੁਨਰਮੰਦ ਨੇ, ਸਾਡੇ ਮੱਥੇ ਦਾ ਝੁੰਮਰ ਨੇ, ਪੰਜਾਬ ਦੀ ਸ਼ਾਨ ਨੇ, ਉਹ ਇਹ ਮਿਹਨਤਕਸ਼ ਨੇ। ਉਹ ਜੁਲਾ ਨੇ, ਉਹ ਮੋਚੀ ਨੇ, ਉਹ ਕੁਮਾਰ ਨੇ, ਉਹ ਮੀਰ ਆਲਮ ਨੇ, ਤਰਖਾਨ ਲੁਹਾਰ ਨੇ, ਤੇਲੀ, ਮਤਲਬ ਜਿੰਨੇ ਵੀ ਨੇ। ਵੱਡੀ ਗੱਲ ਹੈ ਵੇ ਕਿ ਕੰਮ ਤੁਹਾਡੀ ਅੱਲ ਹੋ ਸਕਦੀ ਏ, ਕੰਮ ਕਦੀ ਜ਼ਾਤ ਗੋਤ ਨਹੀਂ ਹੁੰਦੀ। ਜਦੀਦ ਦੌਰ ਦੇ ਵਿੱਚ ਤੁਸੀਂ ਵੇਖੋ ਕਿ ਲੂਮਾਂ ਨੇ, ਖੱਡੀਆਂ ਨੇ, ਉਹ ਤੇ ਸਾਰੇ ਕੰਮ ਕਰਦੇ ਨੇ। ਉਹ ਖੱਡੀਆਂ ਤੇ ਰਾਜਪੂਤ ਵੀ ਕੰਮ ਕਰਦੇ ਨੇ, ਜੱਟ ਵੀ ਕਰਦੇ ਨੇ, ਸੈਯਦ ਵੀ ਕਰਦੇ ਨੇ, ਗੁੱਜਰ ਵੀ ਕਰਦੇ ਨੇ। ਉਹਨਾਂ ਨੂੰ ਜੁਲਾ ਕਿਉਂ ਨਹੀਂ ਕਿਹਾ ਜਾਂਦਾ? ਮਾਮਲਾ ਇੱਕ ਹੋਰ ਹੈ ਵਿੱਚ। ਇੱਥੋਂ ਪੁੱਟਣ ਦੀ ਕੋਸ਼ਿਸ਼ ਕੀਤੀ ਗਈ
ਇਹਨਾਂ ਨੂੰ ਬੁਲਾਇਆ ਗਿਆ, ਇਹਨਾਂ ਦੇ ਵੱਡਿਆਂ ਨੂੰ, ਕਿ ਜੀ ਤੁਸੀਂ ਸਾਰੇ ਆ ਜਾਵੋ, ਜਿਹੜੇ ਵੀ ਹੁਨਰਮੰਦ ਹੋ। ਤੁਹਾਨੂੰ ਕੰਮੀ ਕਿਹਾ ਜਾਂਦਾ ਹੈ। ਤੁਹਾਨੂੰ ਕੀ ਕਿਹਾ ਜਾਂਦਾ ਹੈ? ਕੰਮੀ। ਹਾਲਾਂਕਿ ਐਸਾ ਮਾਮਲਾ ਉਹ ਸਾਡੇ ਸਾਂਝੇ ਪੰਜਾਬ ਦੀ ਰਹਿਤਲ ਵਿੱਚ ਐਸਾ ਕੋਈ ਨਹੀਂ ਸੀ। ਸਾਡੇ ਸਾਂਝੇ ਪੰਜਾਬ ਵਿੱਚ ਸਾਰਿਆਂ ਨੂੰ ਇੱਜ਼ਤ ਇਹਤਰਾਮ ਦਿੱਤਾ ਜਾਂਦਾ ਸੀ। ਬੁਲਾਇਆ ਗਿਆ ਕੁਮਾਰ, ਜੁਲਾ, ਦੂਸਰੇ ਜਿੰਨੇ ਵੀ ਹੁਨਰਮੰਦ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਜੀ ਜਨਾਬ ਤੁਹਾਨੂੰ ਕੀ ਸਬ ਟਾਈਟਲ ਦਿੱਤਾ ਜਾਵੇ। ਜਿਹੜੇ ਕੁਮਾਰ ਸਨ ਉਹਨਾਂ ਨੇ ਕਿਹਾ ਜੀ ਸਾਨੂੰ ਸਬ ਟਾਈਟਲ ਦਿੱਤਾ ਜਾਵੇ ਰਹਿਮਾਨੀ। ਹੁਣ ਮੈਂ ਇਸ ਤੋਂ ਅਗਲੀ ਗੱਲ ਖੋਲ੍ਹਣ ਵਾਲਾ ਵਾਂ ਕਿ ਇਹ ਜਿਹੜੀਆਂ ਮਿਹਨਤਕਸ਼ ਤਬਕਾ ਸੀ ਉਹਨੂੰ ਕਿਸ ਤਰ੍ਹਾਂ ਪੁੱਟਿਆ ਗਿਆ ਇੱਥੋਂ। ਹਾਲਾਂਕਿ ਕੁਮਾਰ ਤੇ ਸਿੱਖਾਂ ਵਿੱਚ ਵੀ ਨੇ, ਕੁਮਾਰ ਹਿੰਦੂਆਂ ਵਿੱਚ ਵੀ ਨੇ, ਕੁਮਾਰ ਹੋਰ ਧਰਮਾਂ ਵਿੱਚ ਵੀ ਨੇ। ਉਹਨਾਂ ਨੂੰ ਸਬ ਟਾਈਟਲ ਕਿਉਂ ਨਹੀਂ ਦਿੱਤਾ ਗਿਆ? ਇੱਥੇ ਹੁਣ ਮੁਸਲਿਮਸ ਨੂੰ ਸਬ ਟਾਈਟਲ ਦੇ ਦਿੱਤਾ ਗਿਆ ਰਹਿਮਾਨੀ। ਔਰ ਫਿਰ ਆਗੇ ਜਨਾਬ ਸਾਡੇ ਮੋਚੀ ਕੰਮ ਕਰਨ ਵਾਲੇ ਹੁਨਰਮੰਦ, ਉਹਨਾਂ ਨੇ ਕਿਹਾ ਜੀ ਹਜ਼ਰਤ ਅਬੂ ਜ਼ਰ ਗਫਾਰੀ, ਕਿਉਂਕਿ ਉਹ ਕੰਮ ਕਰਦੇ ਸਨ ਮੋਚੀਆਂ ਦਾ, ਸਾਨੂੰ ਸਬ ਟਾਈਟਲ ਗਫਾਰੀ ਦਿੱਤਾ ਜਾਵੇ। ਲਓ ਜੀ ਇਹਨਾਂ ਦਾ ਸਬ ਟਾਈਟਲ ਗਫਾਰੀ ਹੋ ਗਿਆ। ਫਿਰ ਸਾਡੇ ਜਿਹੜੇ ਜੁਲਾ ਨੇ, ਸਾਡੇ ਵੱਡੇ ਸੂਫੀ ਜਿੰਨੇ ਵੀ ਨੇ, ਉਹ ਜੁਲਾ ਕੰਮ ਕਰਦੇ ਰਹੇ ਨੇ। ਸ਼ਾਹ ਹੁਸੈਨ, ਭਗਤ ਕਬੀਰ, ਇਹ ਸਾਰੇ ਜੁਲਾ ਕੰਮ ਕਰਦੇ ਸਨ। ਉਹਨਾਂ ਨੇ ਕਿਹਾ ਜੀ ਕਿਉਂਕਿ ਅੰਸਾਰ ਖੱਡੀਆਂ ਦਾ ਕੰਮ ਕਰਦੇ ਸਨ ਮਦੀਨੇ 'ਚ, ਲਿਹਾਜ਼ਾ ਸਾਨੂੰ ਸਬ ਟਾਈਟਲ ਦਿੱਤਾ ਜਾਵੇ ਅੰਸਾਰੀ ਦਾ। ਹੁਣ ਮੀਰ ਆਲਮ ਆ ਗਏ। ਮੀਰ ਆਲਮ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਮਿਊਜ਼ਿਕ ਦੇ ਰਸੀਆ ਸਨ ਕੁਰੈਸ਼ ਕਬੀਲਾ, ਮਿਊਜ਼ਿਕ ਨਾਲ ਉਹਨਾਂ ਦੀ ਰਗਬਤ ਜੁੜਤ ਪਸੰਦ ਕਰਦੇ ਸਨ, ਲਿਹਾਜ਼ਾ ਸਾਨੂੰ ਟਾਈਟਲ ਦਿੱਤਾ ਜਾਵੇ ਕੁਰੈਸ਼ੀ ਦਾ। ਹੁਣ ਇੱਥੇ ਕਾਨੂੰਨੀ ਹਰਕਤ ਕੀ, ਬਾਕੀ ਜਿੰਨੇ ਵੀ ਇੱਥੇ ਸਨ ਮਲਕ, ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਟਾਈਟਲਸ ਵਗੈਰਾ ਮਿਲੇ। ਮੈਨੂੰ ਇਹ ਦੱਸੋ ਕਿ ਕੰਮ ਮੈਂ ਪਹਿਲੇ ਵੀ ਕਹਿ ਚੁੱਕਿਆ ਹਾਂ, ਜੁਲਾ ਕੋਈ ਜ਼ਾਤ ਗੋਤ ਨਹੀਂ ਹੈ, ਇਹ ਕੰਮ ਹੈ। ਹੁਣ ਮੈਂ ਸ਼ਾਹ ਹੁਸੈਨ ਦੀ, ਮੁਰਸ਼ਦ ਸ਼ਾਹ ਹੁਸੈਨ ਦੀ ਮਿਸਾਲ ਦਿਆਂਗਾ। ਮੁਰਸ਼ਦ ਸ਼ਾਹ ਹੁਸੈਨ ਜੁਲਾਹਾ ਕੰਮ ਕਰਦੇ ਸਨ, ਉਹਨਾਂ ਦੇ ਵੱਡੇ ਵੀ, ਲੇਕਿਨ ਉਹਨਾਂ ਦੀ ਜਿਹੜੀ ਜ਼ਾਤ ਗੋਤ ਸੀ ਉਹ ਢੁੱਡੀ ਸੀ, ਢੁੱਡੀ ਰਾਜਪੂਤ। ਸ਼ਾਹ ਹੁਸੈਨ, ਇਹ ਮੈਂ ਇੱਕ ਛੋਟੀ ਜਿਹੀ ਇਸ ਕਰਕੇ ਮਿਸਾਲ ਦਿੱਤੀ ਹੈ ਕਿ ਹੁਣ ਸਾਡੇ ਕੋਲ ਜਿਹੜੇ ਨਾਈ ਨੇ ਉਹ ਬਹੁਤ ਸਾਰੇ ਭੱਟੀ ਅਖਵਾਉਂਦੇ ਨੇ। ਹੁਣ ਭੱਟੀ ਅਖਵਾਉਂਦੇ ਨਹੀਂ, ਉਹ ਯਕੀਨੀ ਤੌਰ ਤੇ ਭੱਟੀ ਹੋਣਗੇ। ਬਈ ਉਂਝ ਕਿਉਂ ਕੋਈ ਕੁਛ ਅਖਵਾਏਗਾ, ਉਹ ਭੱਟੀ ਹੋਣਗੇ। ਹੁਣ ਇਸੇ ਤਰ੍ਹਾਂ ਜਿਹੜੇ ਜੁਲਾ ਨੇ ਉਹਨਾਂ ਦੀ ਵੀ ਤਾਂ ਜ਼ਾਤ ਗੋਤ ਪਿੱਛੋਂ ਕੋਈ ਹੋਏਗੀ ਨਾ, ਕੰਮ ਤੇ ਬਾਅਦ ਵਿੱਚ ਆਏ, ਉਹਨਾਂ ਦੀ ਜ਼ਾਤ ਗੋਤ ਕਬੀਲਾ। ਇਸੇ ਤਰ੍ਹਾਂ ਮੋਚੀਆਂ ਦਾ ਜਿਹੜਾ ਕੰਮ ਕਰਨ ਵਾਲੇ ਨੇ, ਮੋਚੀ ਕੋਈ ਮੋਚੀ ਹੁਨਰਮੰਦੀ ਹੈ ਨਾ। ਮੋਚੀਆਂ ਵਾਲਾ ਚਮੜੇ ਦਾ ਕੰਮ ਕਰਨਾ ਇਹ ਹੁਨਰਮੰਦੀ ਹੈ, ਤੇ ਇਹ ਕੋਈ ਜ਼ਾਤ ਗੋਤ ਨਹੀਂ ਹੈ। ਉਹਨਾਂ ਦੇ ਵਿੱਚ ਵੀ ਕੋਈ ਜੱਟਾਂ ਵਿੱਚੋਂ, ਰਾਜਪੂਤਾਂ ਵਿੱਚੋਂ, ਹੋਰ ਜ਼ਾਤਾਂ ਗੋਤਾਂ ਵਿੱਚੋਂ ਕੋਈ ਹੋਣਗੇ। ਇਸੇ ਤਰ੍ਹਾਂ ਜਿਹੜੇ ਰਹਿਮਾਨੀ ਨੇ, ਜਿਹੜੇ ਕੁਮਾਰ ਨੇ, ਮਿੱਟੀ ਦਾ ਕੰਮ ਕਰਨਾ ਕੋਈ ਜ਼ਾਤ ਗੋਤ ਨਹੀਂ ਹੈ। ਉਹਨਾਂ ਦੀਆਂ ਵੀ ਕੋਈ ਜ਼ਾਤਾਂ ਗੋਤਾਂ ਹੋਣਗੀਆਂ। ਬਹੁਤ ਸਾਰੇ ਮੈਂ ਜਾਣਨਾ ਵਾ ਖੋਖਰ ਅਖਵਾਉਂਦੇ ਨੇ, ਬਹੁਤ ਸਾਰੇ ਮੈਂ ਜਾਣਨਾ ਵਾ ਉਹ ਖਾਰ ਅਖਵਾਉਂਦੇ ਨੇ। ਅਖਵਾਉਂਦੇ ਮੈਂ ਇਸ ਕਰਕੇ ਕਹਿ ਰਿਹਾ ਕਿ ਲੋਕ ਕਹਿੰਦੇ ਨੇ ਕਿ ਇਹ ਫਲਾਂ ਬੰਦਾ ਤੇ ਕੁਮਾਰ ਹੈ ਤੇ ਕੀ ਖਵਾ ਰਿਹਾ। ਵੀ ਕੁਮਾਰਾ ਉਹਦਾ ਕੰਮ ਹੈ, ਜੁਲਾ ਉਹਦਾ ਕੰਮ ਹੈ, ਮੋਚੀ ਉਹਦਾ ਕੰਮ ਹੈ, ਨਾਈ ਉਹਦਾ ਕੰਮ ਹੈ। ਉਹ ਆਪਣੇ ਕੰਮ ਦੇ ਹਵਾਲੇ ਨਾਲ ਇਹਦੀ ਜ਼ਾਤ ਗੋਤ ਤੇ ਨਹੀਂ ਬਣ ਸਕਦੀ। ਅੰਗਰੇਜ਼ ਨੇ ਇਹ ਸਾਰਾ ਜਿਹੜਾ ਰਚਾਇਆ, ਖੇਡ ਰਚਾਈ, ਉਹਦੇ ਵਿੱਚ ਉਹਨਾਂ ਨੂੰ ਇਸ ਧਰਤੀ ਨਾਲੋਂ ਪੁੱਟ ਦਿੱਤਾ ਗਿਆ। ਪੰਜਾਬੀ ਮੁਸਲਿਮਸ ਦੇ ਵਿੱਚ ਅਹਿਸਾਸੇ ਕਮਤਰੀ ਪੈਦਾ ਕੀਤੀ ਗਈ, ਜਿਹਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਸਾਡੇ ਬਹੁਤ ਸਾਰੇ ਪੰਜਾਬੀ ਜਿਹੜੀਆਂ ਜ਼ਾਤਾਂ ਗੋਤਾਂ ਨੇ ਉਹ ਕਹਿੰਦੇ ਜੀ ਅਸੀਂ ਤੇ ਇੱਥੋਂ ਦੇ ਹੈ ਹੀ ਨਹੀਂ। ਕੋਈ ਸੈਂਟਰਲ ਏਸ਼ੀਆ ਨਾਲ ਜੋੜਦਾ ਹੈ, ਕੋਈ ਅਰਬ ਨਾਲ ਜੋੜਦਾ ਹੈ, ਕੋਈ ਕਿਤੇ ਹੋਰ ਨਾਲ ਜੋੜਦਾ ਹੈ। ਯਾਨੀ ਕਿ ਇਸ ਮਿੱਟੀ ਨੇ ਜਿਹਨੇ ਸਾਨੂੰ ਮਾਣ ਦਿੱਤਾ, ਜਿਹਨੇ ਸਾਨੂੰ ਇੱਜ਼ਤ ਦਿੱਤੀ, ਜਿਹਨੇ ਸਾਨੂੰ ਜ਼ਿੰਦਗੀ ਦਿੱਤੀ, ਉਸ ਮਿੱਟੀ ਨਾਲ ਵੀ ਜੁੜਨਾ ਅਸੀਂ ਆਪਣੀ ਤੋਹੀਨ ਸਮਝਦੇ ਹਾਂ। ਤੇ ਮੈਂਟਲ ਲੈਵਲ ਕੀ ਹੋਏਗਾ? ਜਿਹੜਾ ਕਤਰਾ ਅੰਗਰੇਜ਼ ਨੇ ਜ਼ਹਿਰ ਪਾਇਆ ਸੀ ਇੱਥੇ ਰੂਲ ਕਰਨ ਵਾਸਤੇ, ਕਿਉਂਕਿ ਉਹਦੇ ਵਾਸਤੇ ਸਭ ਤੋਂ ਔਖਾ ਇਲਾਕਾ ਪੰਜਾਬ ਸੀ। ਪੰਜਾਬ ਦੇ ਵਿੱਚ ਉਹ ਪੰਜਾਬੀਆਂ ਨੂੰ ਪਾੜੇ ਬਿਨਾ, ਵੰਡੇ ਬਿਨਾ, ਤੋੜੇ ਬਿਨਾ ਇੱਥੇ ਹਕੂਮਤ ਨਹੀਂ ਸੀ ਕਰ ਸਕਦਾ। ਲਿਹਾਜ਼ਾ
ਅੰਗਰੇਜ਼ ਨੇ ਜਿਹੜੀਆਂ ਚਾਲਾਂ ਚੱਲੀਆਂ ਉਹਨਾਂ ਚੋਂ ਘਿਨਾਉਣੀ ਚਾਲ ਜਿਹੜੀ ਹੈ ਸੀ ਕਿ ਇੱਥੋਂ ਦੇ ਹੁਨਰਮੰਦਾਂ ਨੂੰ ਇਸ ਧਰਤੀ ਨਾਲੋਂ ਤੋੜ ਕੇ ਬਾਹਰ ਜੋੜਨਾ। ਔਰ ਜਦੋਂ ਬਾਹਰ ਜੋੜਿਆ, ਇੱਥੋਂ ਬਹੁਤ ਸਾਰੇ ਲੋਕ ਬਾਹਰ ਜੁੜ ਗਏ। ਇੱਥੋਂ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਇਨਕਾਰ ਕਰ ਦਿੱਤਾ ਇੱਥੋਂ ਹੋਣ ਦਾ। ਹਿੰਦੂ ਜਿਹੜੇ ਸਨ ਉਹ ਜਨਾਬ ਆਰੀਅਨਸ ਔਰ ਹੋਰ ਪਤਾ ਕੀ ਕੁਛ ਬਣ ਗਏ ਔਰ ਉਹਨਾਂ ਨੇ ਅਡਾਪਟ ਕਰ ਲਈ ਦੇਵਨਾਗਰੀ। ਪੰਜਾਬੀ ਮੁਸਲਿਮਸ ਦੇ ਗਲ ਵਿੱਚ ਪਾ ਦਿੱਤਾ ਗਿਆ ਉਰਦੂ ਨਾਂ ਦਾ। ਇਹਨਾਂ ਨੂੰ ਤੋੜ ਕੇ ਬਾਹਰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਔਰ ਸਿਰਫ ਆ ਜਾ ਕੇ ਰਹੇ ਸਿੱਖਾਂ ਨਾਲ ਜੋ ਹੋਇਆ ਉਹ ਕਿਸੇ ਤੋਂ ਟਕਿਆ ਛੁਪਿਆ ਨਹੀਂ ਹੈ ਕਿ ਜੋ ਕੁਛ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਨਾਲ ਹੋਇਆ, ਮੁਖਤਲਿਫ ਵੇਲਿਆਂ ਦੇ ਵਿੱਚ ਉਹਨਾਂ ਨਾਲ ਜ਼ੁਲਮ ਹੁੰਦਾ ਆਇਆ। ਅਸਲ ਵਿੱਚ ਇਹੀ ਹੈ ਕਿ ਜਦੋਂ ਅਸੀਂ ਆਪਣੀ ਧਰਤੀ ਨਾਲੋਂ ਟੁੱਟਨੇ ਆ, ਆਪਣੀ ਸ਼ਨਾਖਤ ਨਾਲੋਂ ਟੁੱਟਨੇ ਆ, ਆਪਣੀ ਜ਼ਬਾਨ ਨਾਲੋਂ ਟੁੱਟਨੇ ਆ, ਤੇ ਫਿਰ ਸਾਡੀ ਕੋਈ ਸ਼ਨਾਖਤ ਨਹੀਂ ਰਹਿੰਦੀ, ਸਾਡਾ ਕੋਈ ਹਾਲ ਨਹੀਂ ਰਹਿੰਦਾ, ਸਾਡੀ ਕੋਈ ਪਛਾਣ ਨਹੀਂ ਹੈ, ਸਾਡੀ ਕੋਈ ਧਰਤੀ ਨਹੀਂ ਹੈ। ਜਿਹੜੇ ਲੋਕ ਤੋੜ ਕੇ ਆਪਣੇ ਆਪ ਨੂੰ ਸੈਂਟਰਲ ਏਸ਼ੀਆ ਨਾਲ ਜੋੜਦੇ ਨੇ ਤੇ ਉਹ ਚਲੇ ਜਾਣ ਨਾ ਬਈ, ਉਹਦੇ ਤੇ ਮਾਣ ਕਰਦੇ ਨੇ। ਤੇ ਇਸ ਮਿੱਟੀ ਤੇ ਇਸ ਧਰਤੀ ਤੇ ਰਹਿਣ ਦਾ ਉਹਨਾਂ ਨੂੰ ਕੀ ਹੱਕ ਹੈ? ਅਸੀਂ ਜਿਹੜੇ ਹਾਲਾਂ 'ਚ ਪਹੁੰਚੇ ਆ ਉਹ ਮਿੱਟੀ ਨਾਲੋਂ ਧਰਤੀ ਨਾਲੋਂ ਟੁੱਟ ਕੇ ਇਹਨਾਂ ਹਾਲਾਂ 'ਚ ਪਹੁੰਚੇ ਆ। ਅੱਜ ਮੇਰੀ ਗੱਲ ਕਰਨ ਦਾ ਮਕਸਦ ਸੀ ਕਿ ਸਾਡੇ ਜਿਹੜਾ ਹਕਾਰਤ, ਸਾਡੇ ਵਿੱਚ ਜਿਹੜੀ ਨਫ਼ਰਤ ਦਾ ਬੀਜਿਆ ਗਿਆ ਉਹ ਬਹੁਤ ਵੱਡਾ ਰੁੱਖ ਬਣ ਚੁੱਕਿਆ ਹੈ। ਇਹਨੂੰ ਛਾਂਗਣ ਦੀ ਲੋੜ ਹੈ, ਇਹਨੂੰ ਵੱਢਣ ਦੀ ਲੋੜ ਹੈ। ਇਹ ਜਿਹੜੇ ਜੁਲਾ, ਮੋਚੀ, ਤੇਲੀ, ਮੀਰ ਆਲਮ, ਇਹ ਸਾਰੇ ਦੇ ਸਾਰੇ ਸਾਡੇ ਵਾਸਤੇ ਕਾਬਲੇ ਇਤਰਾਮ। ਮੈਂ ਤੇ ਵੇਖਦਾ ਰਿਹਾ, ਮਤਲਬ ਮੇਰੇ ਛੋਟੇ ਹੁੰਦੇ ਤੱਕ ਵੀ ਉਹ ਸਾਡੇ ਤਾਏ, ਚਾਚੇ, ਬਾਬੇ ਆਖੇ ਜਾਂਦੇ ਸਨ ਔਰ ਹੈ ਵੀ ਸਨ। ਦੋਸਤੋ, ਕੰਮ ਤੁਹਾਡਾ ਕਦੀ ਵੀ ਤੁਹਾਡਾ ਕੰਮ ਤੁਹਾਡੀ ਜ਼ਾਤ ਗੋਤ ਨਹੀਂ ਹੁੰਦਾ। ਤੁਹਾਡੀ ਜ਼ਾਤ ਗੋਤ ਕਬੀਲਾ ਇੱਕ ਸ਼ਨਾਖਤ ਵਾਸਤੇ ਆ। ਉਹ ਵੀ ਮੈਂ ਨਹੀਂ ਕਹਿੰਦਾ ਕੋਈ ਮਾਣ ਕਰੇ ਕਿ ਮੈਂ ਜੱਟ ਹਾਂ, ਮੈਂ ਰਾਜਪੂਤ ਹਾਂ, ਮੈਂ ਗੁੱਜਰ ਹਾਂ, ਮੈਂ ਸੈਯਦ ਹਾਂ, ਤੇ ਇਹਦੇ ਵਿੱਚ ਕੋਈ ਮਾਣ ਵਾਲੀ ਗੱਲ ਹੈ। ਮਾਣ ਵਾਲੀ ਗੱਲ ਹੈ ਮੁਹੱਬਤ ਕਰਨਾ। ਤੁਸੀਂ ਆਪਣੇ ਲੋਕਾਂ ਨਾਲ ਕਿਵੇਂ ਜੁੜ ਕੇ ਰਹਿੰਦੇ ਹੋ, ਆਪਣੀ ਧਰਤੀ ਨਾਲ ਕਿੰਨੀ ਜੁੜਤ ਹੈ, ਆਪਣੀ ਧਰਤੀ ਵਾਸਤੇ ਕੀ ਚੰਗਾ ਕੀਤਾ ਹੈ, ਕੀ ਭਲਾ ਕੀਤਾ ਹੈ, ਕੀ ਸੋਚਿਆ ਉਹਦੇ ਵਾਸਤੇ, ਇਹ ਮਾਣ ਦੀ ਗੱਲ ਹੈ। ਕੋਈ ਵੀ ਜ਼ਾਤ ਗੋਤ ਮਾਣ ਦੀ ਗੱਲ ਨਹੀਂ ਹੈ। ਮਾਣ ਹੋਣਾ ਚਾਹੀਦਾ ਤੁਹਾਨੂੰ ਚੰਗੇ ਕੰਮਾਂ ਤੇ। ਮਾਣ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਪੰਜਾਬ ਵਾਸਤੇ, ਆਪਣੀ ਧਰਤੀ ਵਾਸਤੇ ਕੀ ਕੀਤਾ ਹੈ, ਆਪਣੇ ਲੋਕਾਂ ਵਾਸਤੇ ਕੀ ਕੀਤਾ ਹੈ। ਲਿਹਾਜ਼ਾ ਇਹ ਜਿੰਨੀਆਂ ਵੀ ਇਹ ਸਬ ਟਾਈਟਲਸ ਨੇ ਮੇਰੇ ਵਾਸਤੇ, ਅਗਰ ਉਹਨਾਂ ਨੇ ਕਬੂਲ ਕੀਤੇ ਨੇ ਤੇ ਮੇਰੇ ਵਾਸਤੇ ਕਾਬਲੇ ਇਤਰਾਮ ਨੇ। ਲੇਕਿਨ ਜਦੋਂ ਉਹ ਆਪਣੇ ਆਪ ਨੂੰ ਖੋਜਦੇ ਨੇ, ਪਰਖਦੇ ਨੇ, ਕਿ ਇਹ ਉਹਨਾਂ ਦੇ ਕੰਮ ਨੇ ਸੋਹਣਿਓ, ਉਹਨਾਂ ਦੀ ਜ਼ਾਤ ਗੋਤ ਨਹੀਂ ਹੈ, ਉਹਨਾਂ ਦਾ ਕਬੀਲਾ ਨਹੀਂ ਹੈ। ਇਹ ਅੱਲ ਹੋ ਸਕਦੀ ਕਿਸੇ ਦੀ ਵੀ, ਅੱਲ ਹੁੰਦੀ ਹੈ ਕੰਮ ਦੇ ਨਾਂ ਤੋਂ, ਸ਼ਹਿਰ ਦੇ ਨਾਂ ਤੋਂ, ਕੰਮ ਦੀ ਕਿਸੇ ਹੋਰ ਵਜ੍ਹਾ ਤੋਂ, ਆਦਤ ਦੀ ਵਜ੍ਹਾ ਤੋਂ ਅੱਲ ਪੈਂਦੀ ਹੈ। ਲਿਹਾਜ਼ਾ ਪੰਜਾਬੀਓ, ਤੁਹਾਡੀ ਮੁਹੱਬਤ, ਤੁਹਾਡਾ ਪਿਆਰ, ਅਗਰ ਇਹਦੇ ਤੇ ਤੁਹਾਨੂੰ ਇਤਰਾਜ਼ ਹੋਵੇ ਜਾਂ ਕੋਈ ਗੱਲਬਾਤ ਕਰਨਾ ਚਾਹੋ ਤੇ ਮੈਸੇਜ ਜ਼ਰੂਰ ਛੱਡਣਾ ਤਾਂ ਕਿ ਇਹਦੇ ਤੇ ਖੁੱਲ ਕੇ ਗੱਲ ਹੋ ਸਕੇ। ਜਿਉਂਦੇ ਰਹੋ, ਖੈਰ ਤੁਹਾਡੇ ਤੱਕ ਲਈ।